ਸਤਾਰ ਵੀ ਗਫਾਰ ਦਾ ਵਿਚਾਰਾ ਫੌਤ ਹੋ ਗਿਆ ਕਿਉਂ ਜੀ। ਤੇ ਉਹਦੇ ਵਾਲਿਦ ਨੂੰ ਤਾਂ ਬਹੁਤ ਅੱਛੇ ਤਰੀਕੇ ਨਾਲ ਹਾਜੀ ਰਮਜ਼ਾਨ ਸਾਹਿਬ ਠੀਕ ਹੈ ਤਾਂ ਕੀ ਉਹਨਾਂ ਦਾ ਘਰ ਆ? ਮੈਂ ਕਿਹਾ ਉਹਨਾਂ ਦੀ ਉੱਥੇ ਆਪਣੀ ਮਾਰਕੀਟਾਂ ਬਣਾਈਆਂ। ਹਾਂਜੀ ਦੁਕਾਨਾਂ ਆਪਣੀਆਂ ਕਾਫੀ ਆ। ਫਿਰ ਇਹਨਾਂ ਦਾ ਬਾਈਪਾਸ ਤੇ ਡੇਰਾ ਬੜਾ ਖੁੱਲਾ ਡੁੱਲਾ। ਜਦੋਂ ਵੀਜ਼ਾ ਆਇਆ ਸੀ ਨਾ ਉਹ ਵੀ ਬਾਬਾ ਲੈ ਕੇ ਆਇਆ ਸੀ ਵੀਜ਼ਾ ਸਾਊਦੀ ਅਰਬ ਦਾ। ਸਾਊਦੀ ਅਰਬ ਜਦੋਂ ਵੀਜ਼ਾ ਆਇਆ ਸੀ ਨਾ ਬਾਬੇ ਦੇ ਕੋਲ ਆਇਆ ਸੀਗਾ ਤੇ ਅਸੀਂ ਜਿਹੜਾ ਨਾ ਇੱਕ ਅਸੀਂ ਇਸ ਘਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਾਬਾ ਜੀ ਰਮਜ਼ਾਨ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਦੀ ਔਲਾਦ ਹੈਗੀ ਆ। ਹਾਂਜੀ ਬਿਲਕੁਲ। ਤੇ ਅੱਜ ਜਨਾਬ ਵਾਲੀ ਦੇਖੋ ਚੰਗਾ ਕੰਮ ਚ ਸਭ ਕੀਤਾ, ਕਦੇ ਵੀ ਉਹ ਕਿਸੇ ਸ਼ੋਭਦਾ ਨਹੀਂ ਤੇ ਉਹਦੀ ਹਮੇਸ਼ਾ ਗੱਲ ਅੱਛੇ ਲਫ਼ਜ਼ਾਂ 'ਚ ਹੀ ਹੁੰਦੀ ਆ। ਤੇ ਅੱਜ ਇੰਨੇ ਸਾਲਾਂ ਬਾਅਦ ਚਾਚਾ ਬਸ਼ੀਰ ਹਾਜੀ ਬਸ਼ੀਰ ਸਾਹਿਬ ਬੈਠੇ ਜੱਟ ਬਰਾਦਰੀ ਨਾਲ ਤਲਕ ਆ 720 ਚੱਕ 720 ਸੰਧੀਲੇ ਵਾਲੀ ਦੇ ਕੋਲ। ਹਾਂਜੀ ਤੇ ਇਹ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਉਹਨਾਂ ਦੀ ਨਸਲ ਦਾ। ਬਾਬੇ ਹੁਣੀ ਤਾਂ 3-4 ਦਫਾ ਸਾਡੇ ਪਿੰਡ ਆਏ ਨੇ ਆਪ ਖੁਦ। ਬਾਬਾ ਫੇਰੇ ਤੁਰੇ ਵਾਲਾ ਬੰਦਾ ਸੀ। ਹਾਂ ਬਾਬਾ ਬੜੀ ਪਰਸਨੈਲਿਟੀ ਸੀ। ਪੱਖਰ ਵੀ ਉਹਨਾਂ ਨੇ ਜ਼ਮੀਨ ਖਰੀਦੀ ਆ। ਹਾਂਜੀ ਕਾਫੀ ਇਹ ਨਹੀਂ ਹੈਗਾ ਵੀ ਇੱਕਦਮ ਠੀਕ ਆ ਜੀ, ਡੇਰੇਦਾਰ ਬੰਦੇ ਆ ਔਰ ਅੱਛੇ ਬੰਦੇ। ਹਾਂ ਤੇ ਕੰਮ ਪ੍ਰਾਪਰਟੀ ਦਾ ਵੀ ਉਹਨਾਂ ਮੁੰਡਿਆਂ ਨੇ ਕੀਤਾ। ਲਓ ਜੀ ਹਾਜੀ ਰਮਜ਼ਾਨ ਸਾਹਿਬ ਜੋ ਜਿਹੜੇ ਕਿ ਅੱਲਾਹ ਪਾਕ ਉਹਨਾਂ ਨੂੰ ਜੰਨਤ ਜਗ੍ਹਾ ਦਾ ਵੀ ਦੁਨੀਆ 'ਚ ਨਹੀਂ ਰਹੇ, ਅੱਜ ਉਹਨਾਂ ਦਾ ਸ਼ੁਕਰੀਆ ਹਾਜੀ ਬਸ਼ੀਰ ਸਾਹਿਬ ਕਰ ਰਿਹਾ ਕਿ ਇਹਨਾਂ ਨੂੰ ਬਾਹਰ ਲੈ ਕੇ ਗਏ ਸੀ ਤੇ ਉਹਨਾਂ ਦੀ ਔਲਾਦ ਦਾ ਵੀ ਸ਼ੁਕਰੀਆ ਅਦਾ ਕਰ ਰਿਹਾ ਜੀ। ਅੱਲਾਹ ਪਾਕ ਇਹਨਾਂ ਨੂੰ ਤੰਦਰੁਸਤੀ ਦੇਵੇ। ਬਹੁਤ ਸ਼ੁਕਰੀਆ ਜੀ।